ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਪਹਿਲੀ ਜਿਹੜੀ ਇੱਕ ਸਿੱਖ ਬੀਬੀ ਆ ਉਹ ਫੀਮੇਲ ਜੱਜ ਜਿਹੜੀ ਉਹ ਬਣੀ ਆ, ਮੋਨਿਕਾ ਸਿੰਘ, ਮਨਪ੍ਰੀਤ ਕੌਰ ਮੋਨਿਕਾ ਸਿੰਘ। ਕਹਿੰਦੇ ਵੀ ਇਸਨੇ ਨਵੇਂ ਸਾਲ ਦੇ ਵਿੱਚ ਹੈਰਿਸ ਕਾਊਂਟੀ ਸਿਵਲ ਕਾਊਂਟੀ ਕੋਰਟ ਲਾ ਨੰਬਰ 4 ਦੇ ਵਿੱਚ ਐਜ਼ ਏ ਜੱਜ ਅਹੁਦੇ ਨੂੰ ਜਿਹੜਾ ਉਹ ਸਾਂਭ ਲਿਆ ਹੈਗਾ। ਨਵੰਬਰ 2021 ਦੇ ਵਿੱਚ ਇਸਨੇ ਆਪਣੀ ਕੈਂਡੀਡੇਸੀ ਐਲਾਨੀ ਸੀ ਵੀ ਮੈਂ ਹਿਊਸਟਨ ਦੀ ਜਿਹੜੀ ਰਹਿਣ ਵਾਲੀ ਹਾਂ ਤੇ ਮੈਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਹਾਂ। ਕਈ ਜਿਹੜੀ ਲੀਡਰਸ਼ਿਪ ਡਾਇਵਰਸਿਟੀ ਦੇ ਜਿਹੜੇ ਪ੍ਰਾਈਜ਼ਸ ਜਿਹੜੇ ਆ ਉਸ ਦੇ ਵਿੱਚ ਉਸਨੇ ਜਿੱਤ ਜਿਹੜੀ ਉਹ ਕੀਤੀ ਸੀਗੀ। ਤੇ ਫਾਈਨਲੀ ਨਵੰਬਰ 2022 ਦੇ ਵਿੱਚ ਹੈਰਿਸ ਕਾਊਂਟੀ ਦੇ ਸਿਵਲ ਕੋਰਟ ਦੇ ਲਈ ਜੱਜ ਇਲੈਕਟ ਜਿਹੜੀ ਉਹ ਹੋਈ ਆ। ਇਹ ਪਹਿਲੀ ਜਿਹੜੀ ਸਿੱਖ ਫੀਮੇਲ ਜੱਜ ਜਿਹੜੀ ਆ ਉਹ US ਦੇ ਵਿੱਚ ਹੋਵੇਗੀ। ਸੰਦੀਪ ਸਿੰਘ ਧਾਲੀਵਾਲ ਜਿਹੜੀ ਆਪਣੀ ਲਾਈਨ ਆਫ ਡਿਊਟੀ ਦੇ ਵਿੱਚ 2019 ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਇੱਕ ਟ੍ਰੈਫਿਕ ਸਟਾਪ ਕੰਡਕਟ ਕਰਨ ਤੋਂ ਬਾਅਦ 'ਚ। ਉਸੇ ਹੀ ਕਾਊਂਟੀ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਜੱਜ ਆ ਉਹ ਮਨਪ੍ਰੀਤ ਕੌਰ ਮੋਨਿਕਾ ਸਿੰਘ ਜਿਹੜੀ ਉਹ ਬਣੀ ਆ। ਸੋ ਇਸ ਨੂੰ ਬਹੁਤ ਬਹੁਤ ਜਿਹੜੀ ਉਹ ਵਧਾਈ ਆ। ਇਹ ਜੰਮੀ ਪਲੀ ਹਿਊਸਟਨ ਦੀ ਆ, ਟੈਕਸਨ ਦੀ ਜਿਹੜੀ ਉਹ ਰਹੀ ਆ ਤੇ ਆਪਣੇ ਹੋਮ ਟਾਊਨ ਦੇ ਲਈ ਕਹਿੰਦੇ ਆ ਵੀ ਫੀਅਰਸ ਐਡਵੋਕੇਟ ਜਿਹੜੀ ਉਹ ਰਹੀ ਆ। 1970 ਦੇ ਦਹਾਕੇ 'ਚ ਉਸ ਤੇ ਜਿਹੜਾ ਪਰਿਵਾਰ ਆ ਉਹ ਇੱਥੇ ਮੂਵ ਹੋਇਆ ਸੀਗਾ ਤੇ ਇਹਦਾ ਜਿਹੜਾ ਡੈਡੀ ਆ ਉਹ US ਦੇ ਵਿੱਚ ਆਰਕੀਟੈਕਟ ਦੇ ਅਧੀਨ ਜਿਹੜਾ ਆ ਹਰਜੋਤ ਸਿੰਘ ਜੀ ਕੰਮ ਕਰਦਾ ਰਿਹਾ। 1965 ਦੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਬਾਅਦ ਦੇ ਵਿੱਚ ਇੱਥੇ ਗ੍ਰੀਨ ਕਾਰਡ ਇਹਨਾਂ ਨੂੰ ਇਸ਼ੂ ਹੋਇਆ ਤੇ ਫਾਈਨਲੀ ਜਿਹੜੀ ਆ ਇਹ ਅੱਜ 2023 ਦੇ ਵਿੱਚ ਜਾ ਕੇ ਹਰਜੋਤ ਸਿੰਘ ਜੀ ਇਹ ਜੱਜ ਬਣੀ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਹਾਊਸ ਸਪੀਕਰ ਦੀ ਜਿਸ ਤਰ੍ਹਾਂ ਸਿਲੈਕਸ਼ਨ ਹੋਣੀ ਸੀ, ਇਲੈਕਸ਼ਨ ਚਾਹੇ ਸਮਝ ਲਓ, ਤੇ ਆਪਾਂ ਸਵੇਰੇ ਵੀ ਖਬਰ ਕੀਤੀ ਸੀ, ਕਹਿੰਦੇ ਵੀ 3 ਰਾਊਂਡ ਦੇ ਵਿੱਚ ਜਿਹੜੀ VOTING ਹੋਈ ਆ ਪਰ ਕੈਬਨ ਮਕਾਰਥੀ ਜੋ ਆ ਉਹ ਪੋਜੀਸ਼ਨ ਆਪਣੀ ਸਕੇਅਰ ਨਹੀਂ ਕਰ ਸਕੇ। 218 ਵੋਟਾਂ ਉਹ ਨਹੀਂ ਲਿਜਾ ਸਕੇ। 3 ਰਾਊਂਡ ਲਗਾਤਾਰ ਹੋਈ ਆ। ਕਹਿੰਦੇ ਪਈ ਇਸ ਤੋਂ ਪਹਿਲਾਂ ਸੈਂਚਰੀ ਦੇ ਵਿੱਚ 1855 ਦੇ ਵਿੱਚ 133 ਰਾਊਂਡ ਦੀ VOTING ਹੋਈ ਸੀ ਤੇ 2 ਮਹੀਨੇ ਲੱਗੇ ਸੀਗੇ। ਕਹਿੰਦੇ ਦਸੰਬਰ 1855 ਤੋਂ ਲੈ ਕੇ ਫਰਵਰੀ 1856 ਤਾਈਂ ਜੋ ਹਾਊਸ ਸਪੀਕਰ ਆ ਉਸ ਨੂੰ ਮਲਟੀਪਲ ਬੈਲਟਸ ਦੇ ਰਾਹੀਂ ਇਲੈਕਟ ਕਰਨ ਦੇ ਲਈ। ਮਕਾਰਥੀ ਨੂੰ ਰਿਪਬਲਿਕਨਸ ਕਾਫੀ ਜਿਹੜੇ ਆ ਉਹਦੇ ਕ੍ਰਿਟਿਕ ਕਰ ਰਹੇ ਆ। 19 ਦੇ ਕਰੀਬ ਜਿਹੜੇ ਆ ਉਹਨਾਂ ਨੇ ਵੱਖ-ਵੱਖ ਲੋਕਾਂ ਨੂੰ ਵੋਟਾਂ ਪਾਈਆਂ। ਪਹਿਲੇ ਰਾਊਂਡ ਦੇ ਵਿੱਚ ਜੈਫਰੀਜ਼ ਜੋ ਡੈਮੋਕ੍ਰੇਟ ਪਾਰਟੀ ਦੇ ਲਈ ਕੈਂਡੀਡੇਟ ਆ ਉਹਨਾਂ ਨੂੰ 212, ਮਕਾਰਥੀ ਨੂੰ 203 ਤੇ 19 ਨੇ ਹੋਰ ਰਿਪਬਲਿਕਨਸ ਨੂੰ ਵੋਟ ਪਾਈਆਂ। ਰਾਊਂਡ 2 ਦੇ ਵਿੱਚ ਵੀ ਸੇਮ ਹੀ ਰਿਹਾ। ਰਾਊਂਡ 3 ਦੇ ਵਿੱਚ ਮਕਾਰਥੀ ਇੱਕ ਵੋਟ ਨੂੰ ਲੂਜ਼ ਕਰ ਗਿਆ ਤੇ ਉਹ ਉਹਨਾਂ ਨੇ ਜਾਰਡਨ ਨੂੰ ਪਾਈ ਆ। ਸੋ ਇਹ ਕਾਫੀ ਜਿਹੜਾ ਭੰਬਲ ਭੂਸਾ ਪਿਆ ਆ। ਸੋ ਦੇਖਦੇ ਆ ਕੀ ਬਣਦਾ ਆ। ਪਰ ਡੈਮੋਕ੍ਰੇਟਸ ਨੇ ਇਹ ਕਿਹਾ ਵੀ ਡੈਮੋਕ੍ਰੇਸੀ ਦੇ ਲਈ ਇੱਕ ਬਹੁਤ ਹੀ ਸੈਡ ਡੇ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ ਅਜੇ ਸਪਸ਼ਟ ਨਹੀਂ ਹੈ ਕੀ ਆ। ਤੇ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਇੱਕ ਗੱਲ ਆ ਵੀ ਅਜੇ ਤੱਕ ਕੋਈ ਵੀ ਜਾਣਾ ਜਿਹੜਾ ਆ ਉਹ ਸਹੁੰ ਨਹੀਂ ਚੁੱਕ ਸਕੇਗਾ ਜਿੰਨੀ ਦੇਰ ਤੱਕ ਗੈਵਲ ਦੇ ਉੱਤੇ ਲੀਡਰ ਜਿਹੜਾ ਸਪੀਕਰ ਕੌਣ ਹੁੰਦਾ ਆ, ਨਵੇਂ ਚੁਣੇ ਗਏ ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਨੂੰ ਅਜੇ ਵੇਟ ਕਰਨਾ ਪੈਣਾ ਆ ਜਿਹੜਾ ਵੀ ਕੌਣ ਜਿਹੜਾ ਉਹ ਸਹੁੰ ਚੁਕਾਊਗਾ। ਸੋ ਇਹ ਸਾਰਾ ਕੁਝ ਹੁਣ ਇੰਤਜ਼ਾਰ ਜਿਹੜਾ ਆ ਨਵਿਆਂ ਦੇ ਲਈ ਰਹਿਣ ਵਾਲਾ ਹੈ।